ਕੀ ਹੈ ਜੀ ਲੇਟੈਸਟ USCIS ਦੇ ਦੁਆਰਾ ਕੁਝ ਨਵੀਆਂ ਚੀਜ਼ਾਂ ਲਾਂਚ ਕਰ ਰਹੇ ਆ, ਆਨਲਾਈਨ ਕੋਲੈਬੋਰੇਸ਼ਨ, H1B ਰਜਿਸਟ੍ਰੇਸ਼ਨ। H1B ਦਾ ਵੀ ਟਾਈਮ ਨਜ਼ਦੀਕ ਆ ਰਿਹਾ ਆ, ਸੋ ਕਾਫੀ ਲੋਕ ਉਹਦੀਆਂ ਕੰਪਨੀਆਂ ਤਿਆਰੀ ਕਰ ਰਹੀਆਂ ਹੋਣਗੀਆਂ। ਜੀ ਬਿਲਕੁਲ। ਸੋ H1B ਦੇ ਟੌਪਿਕ ਦੇ ਬਾਰੇ ਤਾਂ ਆਪਾਂ ਕਈ ਵਾਰੀ ਜਿਹੜੀ ਗੱਲਬਾਤ ਆਪਣੀ ਕੀਤੀ ਹੈ ਹਨਾ, ਕਿ H1B ਕੀ ਆ ਤੇ ਉਹਦਾ ਪ੍ਰੋਸੈਸ ਕੀ ਆ। ਸੋ H1B ਜਿਹੜਾ ਇੱਕ ਵਰਕ ਵੀਜ਼ਾ, ਇਹ ਹਰ ਸਾਲ ਜਿਹੜਾ ਫਰਵਰੀ ਮਾਰਚ ਦੇ ਮਹੀਨੇ ਦੇ ਵਿੱਚ ਸ਼ੁਰੂ ਹੁੰਦਾ, ਤੇ ਕੰਪਨੀਆਂ ਸਿਰਫ ਇਹਨਾਂ ਨੂੰ ਜਿਹੜੀਆਂ ਕਰ ਸਕਦੀਆਂ, ਤੇ ਉਹਦੇ ਬੇਸ ਤੇ ਜਿਹੜਾ ਇਹ ਪ੍ਰੋਗਰਾਮ ਹੁੰਦਾ ਵਾ, ਇੰਜੀਨੀਅਰ ਵਗੈਰਾ ਜਿਹੜੇ ਇਹਦੇ ਵਿੱਚ ਹਾਇਰ ਫਿਰ ਕੀਤੇ ਜਾਂਦੇ ਆ। ਤੇ ਇੱਕ ਸੈਕਿੰਡ ਜੀ। ਸੋ ਇੰਜੀਨੀਅਰ ਵਗੈਰਾ ਇਹਦੇ ਵਿੱਚ ਹਾਇਰ ਕੀਤੇ ਜਾਂਦੇ ਆ, ਜਿਹੜੇ ਡਿਗਰੀ ਵਾਲੇ ਜ਼ਿਆਦਾ ਪ੍ਰੋਫੈਸ਼ਨਲਸ, ਉਹਨਾਂ ਵਾਸਤੇ ਇਹ ਵੀਜ਼ਾ। ਤੇ ਇੰਜੀਨੀਅਰ ਦੀ ਜਿਹੜੀ ਯੂਜ਼ੇਜ ਆ ਉਹ ਜ਼ਿਆਦਾ, ਕਿਉਂਕਿ ਇੰਡਸਟਰੀ ਜਿਹੜੀ ਸਾਰੀ ਉਸ ਹਿਸਾਬ ਨਾਲ ਸੈੱਟ ਹੋਈ ਆ ਇੰਡੀਆ ਦੇ ਵਿੱਚ, ਤੇ ਕਹਿ ਲਓ ਹੋਰ ਜਿਹੜੀ ਕੰਟਰੀਜ਼ ਤੋਂ ਇੰਜੀਨੀਅਰਸ ਆਉਂਦੇ ਆ। ਪਰ ਇਹ ਉਸ ਤੋਂ ਇਲਾਵਾ ਜਿਹੜਾ ਹੁਣ ਸਾਡੇ ਵਰਗੇ ਸੀਗੇ ਲਾਅ ਦੇ ਸਟੂਡੈਂਟਸ ਹੋ ਗਏ ਜਾਂ ਹੋਰ ਫੀਲਡ ਦੇ ਆ, ਜਿਹੜਾ ਦੇ ਲੋਕਾਂ ਦੇ ਕੋਲ ਵੀ ਡਿਗਰੀ ਹੈਗੀ ਆ, ਡਿਗਰੀ ਬੇਸਡ ਜਿਹੜੀ ਜਦੋਂ ਤੁਹਾਨੂੰ ਜੌਬ ਮਿਲਦੀ ਹੈ ਤੇ US ਇੰਪਲੋਇਰ ਇਹਨੂੰ ਫਾਈਲ ਕਰਦਾ। ਇਹਨੂੰ ਤੁਸੀਂ ਆਪ ਨਹੀਂ ਕਰ ਸਕਦੇ, ਇਹਦੇ ਵਿੱਚ ਕੋਈ ਹੇਰ ਫੇਰ ਨਹੀਂ ਹੈਗਾ, ਕੋਈ ਇਹਦੇ ਵਿੱਚ ਏਦਾਂ ਨਹੀਂ ਕਿ ਤੁਸੀਂ ਕਿਸੇ ਨੂੰ ਪੈਸੇ ਦੇ ਕੇ ਕਰਾ ਲਿਆ, ਕਿਉਂਕਿ ਜਦੋਂ ਤੁਹਾਨੂੰ H1B ਮਿਲਦਾ ਉਹਦੀ ਰਿਕੁਆਇਰਮੈਂਟ ਇਹ ਹੁੰਦੀ ਆ ਕਿ ਤੁਸੀਂ ਕੰਪਨੀ ਦੇ ਵਿੱਚ ਕੰਮ ਕਰਨਾ, ਉਹਨਾਂ ਨੇ ਤੁਹਾਨੂੰ ਸੈਲਰੀ ਦੇਣੀ ਆ। ਸੈਲਰੀ ਵੀ ਕਾਫੀ ਜਿਹੜੀ ਮਿਨੀਮਮ ਵੇਜ ਨਾਲੋਂ ਤਾਂ ਕਾਫੀ ਜਿਹੜੀ ਹਾਈ ਐਂਡ ਸੈਲਰੀ ਹੁੰਦੀ ਹੈ। ਤੇ ਉਹਦੇ ਕਰਕੇ ਕੀ ਹੁੰਦਾ ਕਿ ਪੇਰੋਲ ਟੈਕਸਿਸ ਹੈ ਨਾ, ਸੋ ਇਹਦੇ ਵਿੱਚ ਕੋਈ ਸਕੀਮ ਵਾਲਾ ਇਹ ਵੀਜ਼ਾ ਨਹੀਂ ਹੈਗਾ। ਜੇ ਬਾਕੀ ਜਦੋਂ ਇੱਕ ਬਿਜ਼ਨਸ ਤੁਹਾਡੀ ਡਿਗਰੀ ਦੇ ਰਿਲੇਟਡ ਤੁਹਾਨੂੰ ਜਦੋਂ ਜੌਬ ਦਿੰਦਾ ਉਦੋਂ ਤੁਸੀਂ ਕਰ ਸਕਦੇ ਆ, ਤੇ ਤੁਹਾਡੇ ਕੋਲ ਬੈਚਲਰਸ ਜਾਂ ਹਾਇਰ ਡਿਗਰੀ ਇਹਦੇ ਵਿੱਚ ਚਾਹੀਦੀ ਹੈ, ਉਹਦੀ ਇਕੁਵਲੈਂਸੀ ਤੁਹਾਨੂੰ ਕਰਾਉਣੀ ਪੈਂਦੀ ਹੈ ਅਮਰੀਕਾ ਦੇ ਵਿੱਚ। ਤੇ ਅਮਰੀਕਾ ਦੇ ਵਿੱਚ ਜਿਹੜੀ ਡਿਗਰੀ ਇਹ ਬੈਚਲਰਸ 4 ਸਾਲ ਦੀ ਗਿਣਦੇ ਆ। ਸੋ ਜਿਹਨਾਂ ਕੋਲ 3 ਸਾਲ ਦੀਆਂ ਡਿਗਰੀਆਂ ਹੁੰਦੀਆਂ, ਉਹਨਾਂ ਦੀ 4 ਸਾਲ ਕਿਉਂਕਿ ਪੂਰੇ ਨਹੀਂ ਹੁੰਦੇ, ਸੋ ਉਹਨਾਂ ਦੀ ਡਿਗਰੀ ਐਲੀਜੀਬਲ ਨਹੀਂ ਹੁੰਦੀ, ਉਹਨਾਂ ਨੂੰ 1 ਸਾਲ ਹੋਰ ਆਪਣਾ ਜਿਹੜਾ ਜਾਂ ਤਾਂ ਅੱਗੇ ਹਾਇਰ ਸਟੱਡੀ ਦੇ ਵਿੱਚ ਪੂਰਾ ਕਰਨਾ ਪੈਂਦਾ, ਤੇ ਜਾਂ ਫਿਰ ਉਹਨਾਂ ਨੂੰ ਜਿੱਦਾਂ 3 ਸਾਲ ਉਹਨਾਂ ਨੇ ਫੀਲਡ ਦੇ ਵਿੱਚ ਕੰਮ ਕੀਤਾ ਹੋਵੇ ਤਾਂ ਉਹਨੂੰ ਉਹ 1 ਸਾਲ ਦਾ ਪੜ੍ਹਾਈ ਮੰਨਦੇ ਆ। ਸੋ 3 ਸਾਲ ਦਾ ਕੰਮ 1 ਸਾਲ ਦੀ ਜਿਹੜੀ ਮਿਸਿੰਗ ਪੜ੍ਹਾਈ ਆ ਉਹਨੂੰ ਪੂਰਾ ਉਹ ਕਰ ਸਕਦਾ। ਸੋ ਉਹ ਲੋਕੀ ਜਿਹੜੇ ਹੈਗੇ ਆ, ਜੇ ਉਹਨਾਂ ਨੂੰ ਨੌਕਰੀ ਮਿਲੇ ਤਾਂ ਉਹ ਆਪਣਾ ਜਿਹੜਾ ਇੰਪਲੋਇਰ ਆ, ਫਰਵਰੀ ਦੇ ਵਿੱਚ ਉਹਨਾਂ ਨੂੰ ਫਰਵਰੀ ਮਾਰਚ ਦੇ ਵਿੱਚ ਇਹ ਫਾਈਲਿੰਗ ਹੁੰਦੀ ਆ, ਲੋਟਰੀ ਇਹਦੀ ਹੁੰਦੀ ਹੈ। ਤੇ ਇਹਦੇ ਵਿੱਚ ਕਾਫੀ ਫਰਾਡ ਵੀ ਸੀਗਾ, ਕਈ ਵਾਰੀ ਲੋਕੀ ਕਈ ਜ਼ਿਆਦਾ ਕੰਪਨੀਆਂ ਤੋਂ ਫਾਈਲ ਕਰ ਲੈਂਦੇ ਸੀਗੇ। ਪਿਛਲੇ ਸਾਲ ਆਪਾਂ ਦੇਖਿਆ ਤੇ 7.5 ਲੱਖ ਤੋਂ ਵੱਧ ਦੇ ਲੋਕਾਂ ਨੇ 7.5 ਲੱਖ ਸੀਗਾ, ਤੇ ਜਿਹਨਾਂ ਦਾ ਹੱਕ ਬਣਦਾ ਉਹਨਾਂ ਨੂੰ, ਜਿੱਦਾਂ ਸਟੂਡੈਂਟ ਸੀਗੇ ਸਾਡੇ ਵੀ ਕਈ EMPLOYEE ਸੀਗੇ, ਤੇ ਉਹਨਾਂ ਦਾ ਜਿੱਦਾਂ ਲੋਟਰੀ ਦੇ ਵਿੱਚ ਨੰਬਰ ਨਹੀਂ ਲੱਗਾ ਸੀਗਾ, ਇਸ ਕਰਕੇ ਤੇ ਉਹਨਾਂ ਨੂੰ ਫਿਰ ਸਕੂਲ ਜਾਣਾ ਪੈਂਦਾ, ਫਿਰ ਪੈਸੇ ਖਰਚਣੇ ਪੈਂਦੇ ਹਨਾ। ਤੇ ਹੁਣ ਉਹਨਾਂ ਨੇ ਸਿਸਟਮ ਜਿਹੜਾ ਚੇਂਜ ਕਰਤਾ ਕਿ ਇੱਕ ਬੰਦੇ ਨੂੰ ਇੱਕ ਵਾਰੀ ਕਾਊਂਟ ਹੋਣਾ ਲੋਟਰੀ 'ਚ, ਭਾਵੇਂ ਜਿੰਨੇ ਮਰਜ਼ੀ ਇੰਪਲੋਇਰਾਂ ਤੋਂ ਉਹ ਫਾਈਲ ਕਰੇ। ਸੋ ਇਹ ਚੀਜ਼ ਜਿਹੜੀ ਮੇਨ ਚੇਂਜ ਉਹਨਾਂ ਨੇ ਲੈ ਕੇ ਆਏ ਆ, ਤੇ ਇਹਦੇ ਨਾਲ ਨਾਲ ਉਹ ਇੱਕ ਨਵਾਂ ਸਿਸਟਮ ਜਿਹੜਾ ਸੀਗਾ ਡਿਜੀਟਲ ਸਿਸਟਮ ਆਪਣਾ ਲਾਂਚ ਕਰ ਰਹੇ ਆ। ਓਕੇ। ਤੇ ਉਹਦੇ ਵਿੱਚ ਉਹ ਕੀ ਕਹਿੰਦੇ ਆ ਕਿ ਕਸਟਮਰ ਐਕਸਪੀਰੀਅੰਸ ਉਹਨੂੰ ਵਧਾਉਣ ਲਈ, ਤੇ ਕਿ ਹੋਰ ਐਫੀਸ਼ੀਐਂਟ ਹੋਵੇ ਸਾਰਾ, ਆਪਾਂ ਸਾਰਾ ਜਿਹੜਾ ਇੱਕ ਇਲੈਕਟ੍ਰੋਨਿਕ ਕਰ ਦੇਣਾ। ਇਹਦੇ ਵਿੱਚ ਕੀ ਹੈ ਕਿ ਜਿਹੜੀਆਂ ਆਰਗੇਨਾਈਜੇਸ਼ਨਸ ਆ, ਸਪੈਸ਼ਲੀ ਜਿੱਦਾਂ ਵੱਡੀਆਂ ਕੰਪਨੀਆਂ ਲਗਾ ਲਓ, ਜੇ ਉਦਾਹਰਨ ਦੀ ਫੇਸਬੁੱਕ, ਗੂਗਲ, ਐਪਲ ਹਨਾ, ਕਿੰਨੇ ਹਜ਼ਾਰਾਂ ਦੇ ਵਿੱਚ ਇਹਨਾਂ ਦੇ ਫਾਈਲਿੰਗ ਹੁੰਦੀ ਹੈ H1B ਦੀ, ਹੋਰ ਕਈ ਸਾਰੇ ਵੀਜ਼ੇ ਫਾਈਲ ਕਰਦੇ ਆ। ਤੇ ਇਹਦੇ ਵਿੱਚ ਉਹ ਕਹਿੰਦਾ ਕਿ ਇੱਕ ਤੁਹਾਨੂੰ ਅਕਾਊਂਟ ਦੇ ਦੇਣਾ, ਉਹ ਅਕਾਊਂਟ ਦੇ ਵਿੱਚ, ਅਕਾਊਂਟ ਤਾਂ ਆਲਰੇਡੀ ਸੀਗੇ ਰਜਿਸਟਰ ਵਾਲੇ, ਡਿਜੀਟਲ ਹੀ ਸੀਗੇ, ਪਰ ਉਹ ਨਾ ਇੰਨੇ ਕਨਵੀਨੀਅੰਟ ਨਹੀਂ ਸੀਗੇ ਜਿਹੜੇ ਆਪਾਂ ਪਿਛਲੇ ਸਾਲਾਂ 'ਚ ਯੂਜ਼ ਕਰਦੇ ਸੀਗੇ। ਸੋ ਕਹਿੰਦੇ ਆ ਕਿ ਇੱਕ ਸੰਸਥਾ ਨੂੰ ਇੱਕ ਅਕਾਊਂਟ ਦੇਣਾ, ਜਿਹਦੇ ਵਿੱਚ ਕਿ ਮਲਟੀਪਲ ਲੋਕੀ ਉਹਦੇ HR ਮੈਨੇਜਰ ਵਗੈਰਾ, ਹੋਰ ਜਿਹੜੇ ਵੀ EMPLOYEE ਆ ਉਹ, ਤੇ ਜਿਹੜੀ ਉਹਨਾਂ ਦੇ ਲੀਗਲ ਰਿਪਰੈਜ਼ੈਂਟੇਟਿਵ ਲਾਇਰਸ ਆ, ਉਹ ਸਾਰੇ ਜਣੇ ਲੌਗਇਨ ਕਰਕੇ ਨਾ ਉਹਨਾਂ ਦੀ ਜਿਹੜੀ ਆਹ ਫਾਈਲਿੰਗ ਸਿਸਟਮ ਹੈ ਇਹਨੂੰ ਮੈਨੇਜ ਕਰ ਸਕਣ। ਤੇ ਇਹਦੇ ਵਿੱਚ ਹੁਣ ਬੜੀ ਵੱਡੀ ਚੀਜ਼ ਇਹ ਕਰਨ ਜਾ ਰਹੇ ਆ ਕਿ ਜਿਹੜਾ H1B ਸੀਗਾ ਉਹਨੂੰ ਪੂਰਾ ਕਹਿੰਦੇ ਇਲੈਕਟ੍ਰੋਨਿਕ ਕਰ ਦੇਣਾ। ਪਹਿਲਾਂ ਸੀਗਾ ਕਿ ਇਹਨੂੰ ਜੇ ਤੁਹਾਨੂੰ 5-6 ਸਾਲ ਪਹਿਲਾਂ ਦਾ ਗੱਲ ਦੱਸੀਏ ਨਾ, ਕਿ ਆਊਟ ਆਫ ਦਾ ਬਾਕਸ ਜਾ ਕੇ ਤੁਹਾਨੂੰ ਗੱਲ ਦੱਸੀਏ ਕਿ ਕੰਮ ਜਿਹੜਾ ਬੈਕ ਐਂਡ ਤੇ ਕਿੱਦਾਂ ਚੱਲਦਾ ਸੀਗਾ। ਜਦੋਂ ਆ ਰਿਮੂਵਲ ਡਿਪੋਰਟੇਸ਼ਨ ਦੇ ਕੰਮ ਤੋਂ ਪਹਿਲਾਂ ਮੈਂ ਇੰਪਲੋਇਮੈਂਟ ਇਮੀਗ੍ਰੇਸ਼ਨ ਦਾ ਕੰਮ ਜਿਹੜਾ ਕਰਦਾ ਸੀਗਾ, ਉਹ ਵੀ ਬੜਾ ਜ਼ੋਰਾਂ ਸ਼ੋਰਾਂ ਦਾ ਸੀਗਾ ਆਪਣਾ। ਤੇ ਉਹਦੇ ਵਿੱਚ ਕੀ ਸੀਗਾ ਕਿ ਇੱਕ ਟਾਈਮ ਸੀਗਾ, ਤੁਹਾਨੂੰ ਉਦੋਂ ਕਹਿੰਦੇ H1B ਸੀਜ਼ਨ ਆ ਗਿਆ, H1B ਸੀਜ਼ਨ ਆ ਗਿਆ। ਤੇ ਜਿਹੜੀ ਫਰਮ ਦੇ ਵਿੱਚ ਨਾ ਜਿੰਨੇ ਵੀ ਬੰਦੇ ਸੀਗੇ, ਕੋਈ ਹੋਰ ਵੀਜ਼ੇ, ਗ੍ਰੀਨ ਕਾਰਡ ਕਈ ਕੁਛ ਹੁੰਦਾ, ਉਹ ਸਾਰਿਆਂ ਨੂੰ ਨਾ ਠੰਡ ਪਾ ਕੇ ਉਹ H1B ਦੇ ਦੁਆਲੇ ਸਾਰੇ ਹੋ ਜਾਂਦੇ ਸੀਗੇ, ਕਿਉਂਕਿ H1B ਦੇ ਵਿੱਚ ਫਿਰ ਤੁਹਾਡੀ ਜਿਹੜੀ ਵਰਕਫੋਰਸ ਬੜੀ ਜ਼ਿਆਦਾ ਚਾਹੀਦੀ ਸੀਗੀ। ਤੁਹਾਨੂੰ ਪੂਰੀ ਪਟੀਸ਼ਨ ਜਿਹੜੀ ਨਾ, ਹਰੇਕ ਪੇਜ ਕਾਫੀ ਚੰਗੀ 200-300 ਪੇਜਾਂ ਦੀ ਪਟੀਸ਼ਨ ਹੁੰਦੀ ਆ, ਉਹ ਬਣਾ ਕੇ ਫਾਈਲ ਕਰਨੀ ਪੈਂਦੀ ਸੀਗੀ।
ਪੂਰੀ ਪਰਫੈਕਟ ਫਾਈਲਿੰਗ ਹੋਣੀ ਚਾਹੀਦੀ, ਨਾ 1 ਦਿਨ ਪਹਿਲਾਂ ਤੁਹਾਡੀ ਜਾ ਸਕਦੀ, ਨਾ 1 ਦਿਨ ਬਾਅਦ 'ਚ, ਕਿਉਂਕਿ ਜਿਹੜਾ ਲੋਟਰੀ ਆ, ਅਕਤੂਬਰ 1 'ਚ ਜਿਹੜਾ ਪਹਿਲਾਂ ਤਾਂ H-1B ਸ਼ੁਰੂ ਹੁੰਦਾ, ਤੇ 6 ਮਹੀਨੇ ਪਹਿਲਾਂ ਤੁਸੀਂ ਫਾਈਲ ਕਰ ਸਕਦੇ ਆ। ਸੋ April 1 ਬਣਦਾ ਸੀਗਾ। ਸੋ ਕੀ ਹੁੰਦਾ ਸੀਗਾ ਕਿ ਬਿਲਕੁਲ ਮਾਰਚ ਦੇ ਆਖਰੀ ਦਿਨ ਤੁਸੀਂ ਪੂਰੀ ਪਟੀਸ਼ਨ ਬਣਾ ਕੇ ਜਿਹੜੀ ਉਹ FedEx ਕਰਨੀ ਆ, ਤੇ FedEx ਜਦੋਂ ਉਹ ਅਗਲੇ ਦਿਨ ਤੁਹਾਡੀ ਪਹੁੰਚਣੀ ਚਾਹੀਦੀ ਆ ਉੱਥੇ, ਤੇ ਉਹਦੇ ਵਿੱਚ ਹਰੇਕ ਚੀਜ਼, ਚੈੱਕ ਤੋਂ ਲੈ ਕੇ, ਫਾਰਮ ਤੋਂ ਲੈ ਕੇ, ਸਿਗਨੇਚਰ ਤੋਂ ਲੈ ਕੇ, ਬਰੀਕੀਆਂ ਜਿਹੜੀਆਂ ਕਿਉਂਕਿ ਉਹ ਵਾਪਸ ਮੋੜ ਦਿੰਦੇ ਸੀਗੇ। ਹਾਂਜੀ, ਤੇ ਜਦੋਂ ਵਾਪਸ ਮੁੜੀ, ਉਹਦਾ ਬੰਦੇ ਦਾ ਪੂਰਾ ਸਾਲ ਜਿਹੜਾ ਵੇਸਟ ਜਾਣਾ, ਉਹਨੇ ਫਿਰ ਦੁਬਾਰਾ ਉਹਦੇ $50,000-60,000 ਖਰਚਾ ਆਉਣਾ ਸਕੂਲ ਕਾਲਜ ਜਾਣ ਦਾ। ਸੋ ਚਾਂਸ ਆਫ ਐਰਰ ਨਹੀਂ ਉਹਦੇ ਵਿੱਚ ਸੀਗਾ। ਤੇ ਪੰਗਾ ਇਹ ਪੈ ਜਾਂਦਾ ਸੀਗਾ ਕਿ ਜਦੋਂ ਤੁਸੀਂ ਸਾਰੀਆਂ ਪਟੀਸ਼ਨਾਂ, ਉਹਦੀ ਪ੍ਰਿੰਟਿੰਗ, ਡਬਲ ਕਾਪੀਜ਼, ਸਾਈਨ ਕਰਾਣੇ, ਚੈੱਕ ਚੁੱਕ ਲਗਾਣੇ, ਉਹ ਇੱਕ ਨਾ ਆਰਟ ਪ੍ਰੋਜੈਕਟ ਹੀ ਬਣ ਜਾਂਦਾ ਹੈਗਾ ਫਰਮ ਦੇ ਵਿੱਚ, ਕਿ ਤੁਸੀਂ 2-2 ਮਹੀਨੇ ਪਹਿਲਾਂ ਹੀ ਸਾਰਾ ਜਿਹੜਾ ਸੀਗਾ H-1B ਦੇ ਦੁਆਲੇ ਪੇਜ ਪ੍ਰਿੰਟ, ਬੰਡਲ ਤੇ ਬੰਡਲ ਸਾਈਡ ਤੇ ਰੱਖ ਕੇ ਨਾ, ਤੇ ਬੜਾ ਸਟ੍ਰੈਸਫੁਲ ਜਿਹੜਾ ਸੀਗਾ। ਖੱਜਲ ਖੁਆਰੀ ਬਹੁਤ ਸੀਗੀ ਫਿਰ। ਹਾਂ, ਮਤਲਬ ਕਈ ਵਾਰੀ ਕਹਿਣਾ ਨਾ ਕਿ ਲੱਗਦਾ ਕਿ ਬੰਦਾ ਉਦਾਂ ਹੀ ਵਕੀਲ ਬਣ ਗਿਆ, ਕਿ ਸੌਖਾ ਹੀ ਹੈ ਹਨਾ, ਕਿ ਚੱਲ ਕੋਟ ਪਾਇਆ। 17-17, 18-18 ਘੰਟੇ ਮਤਲਬ ਸ਼ਿਫਟਾਂ ਬੈਕ ਟੂ ਬੈਕ। ਜੀ। ਹੁਣ ਬੰਦਾ ਕਹਿੰਦਾ ਕਿ ਲੈ, ਇਹ ਤਾਂ ਆਪਾਂ ਵੀ ਲਾਉਂਦੇ ਆ, ਕੋਈ ਗੱਲ ਨਹੀਂ, ਪਰ ਏਦਾਂ ਕਿ ਜਿਹੜਾ ਜਦੋਂ ਦਿਮਾਗੀ ਕੰਮ ਵਾਲੀ ਤੁਸੀਂ ਸ਼ਿਫਟ ਲਾਈ ਨਾ 17 ਘੰਟੇ, ਬਰਨ ਆਊਟ ਹੋ ਜਾਂਦਾ ਬੰਦਾ, ਬਹੁਤ ਜ਼ਿਆਦਾ ਬਰਨ ਆਊਟ ਹੋ ਜਾਂਦਾ। ਇੱਕ ਉਹਦੇ ਵਿੱਚ ਸੀਗਾ ਕਿ ਮੈਨੂੰ ਯਾਦ ਆ, ਆਪਣਾ ਨਾ ਸ਼ਿਫਟ ਲਾ ਕੇ ਗਏ ਘਰੇ, ਮੈਂ ਕਿਹਾ ਯਾਰ ਹੁਣ ਤਾਂ ਪਤਾ ਨਹੀਂ ਲੱਗਣ ਦਿਆ ਕੀ ਆ, ਲੋਕੀ ਕੰਮ ਤੇ ਜਾਂਦੇ ਉਧਰੋਂ, ਤੇ ਇਹ ਮੈਂ ਹਫ਼ਤੇ ਪਹਿਲਾਂ ਦੀ ਗੱਲ ਕਰਨ ਦਿਆ। ਅੱਛਾ। ਕਿਉਂਕਿ ਹੁਣ ਇੰਟੈਂਸਿਟੀ ਨਾ, ਕਈ ਵਾਰੀ ਐਂਡ ਮੋਮੈਂਟ ਤੇ ਕਲਾਇੰਟ ਨੇ ਹਾਇਰ ਕਰਨਾ, ਡਾਕੂਮੈਂਟ ਨਹੀਂ, ਕੋਈ ਘੁੰਮਣ ਚਲ ਗਏ, HR ਹਨਾ, ਸਾਰਿਆਂ ਦਾ ਕੋਆਰਡੀਨੇਟ ਕਰਾਉਣਾ, ਬੰਦੇ ਫਸੇ ਪਏ, EMPLOYEE ਵਿੱਚ ਉਹ ਕਰ ਰਹੇ ਹਨਾ, ਤੇ ਮੇਰਾ ਫੋਨ ਨਹੀਂ ਚੱਕਿਆ, ਹੁਣ ਬੰਦਾ ਫੋਨ ਚੱਕੂਗਾ, ਕੰਮ ਕਰੂਗਾ ਹਨਾ, ਉਧਰੋਂ EMPLOYER ਨਹੀਂ ਜਵਾਬ ਦੇ ਰਿਹਾ, ਸੋ ਵਕੀਲ ਵਿੱਚ ਵਿਚਾਲੇ ਫਸ ਜਾਂਦਾ, EMPLOYEE ਦੇ ਤੇ EMPLOYER ਦੇ। ਉਹ ਮੈਨੂੰ ਯਾਦ ਆ ਕਿ ਆਪਾਂ ਨਾ ਗਏ ਉੱਥੇ ਘਰੇ, ਤੇ ਅਪਾਰਟਮੈਂਟ 'ਚ ਉਦੋਂ ਰਹਿੰਦੇ ਸੀਗੇ ਉੱਤੇ, ਤੇ ਮੈਂ ਕਿਹਾ ਯਾਰ ਆਪਣਾ ਹੋਣਾ ਕੋਈ 7 ਕੁ ਵਜੇ, ਜਿੱਦਾਂ 7 ਕੁ ਵਜੇ ਵਾਪਸ ਗਏ ਫਰਮ ਤੋਂ, ਕੰਮ-ਕੁੰਮ ਕਰਕੇ, ਪੂਰੀ ਸਵੇਰ ਦੀ ਤੇ ਰਾਤ ਦੀ ਪੂਰੀ ਉਹ ਕਰਕੇ ਨਾ, ਤਾਂ ਲਾ ਕੇ। ਹਾਂ, ਤੇ ਵਿੱਚ ਸਟ੍ਰੈਸ ਵੀ ਯਾਰ, ਉਹਨੇ ਆ ਨਹੀਂ ਭੇਜਿਆ ਉਦੋਂ ਤਾਂ ਨਾ, ਫਾਰਮ ਹੀ ਬੰਦੇ ਨੂੰ ਦਿਖੀ ਜਾਣੇ, ਕਿ ਪਟੀਸ਼ਨਾਂ ਹਨਾ, ਕਿ USCIS ਸੁਪਨੇ 'ਚ ਵੀ ਤੁਹਾਨੂੰ ਉਹੀ ਆਈ ਜਾਣਾ ਨਾ। ਜਿੱਦਾਂ ਟਰੱਕ ਵਾਲਾ ਕਹਿੰਦਾ ਮੈਨੂੰ ਰੋਡ ਦਿਖੀ ਜਾਂਦੀ, ਏਦਾਂ ਹੀ ਨਾ ਫਾਰਮ ਪੇਜ ਪੂਜ, ਉਦੋਂ ਨਾ ਬੰਦਾ ਬਸ ਸਾਰਾ ਵਿੱਚ ਕੀ, ਆਹ ਫਾਰਮ, ਆਹ ਪੋਜੀਸ਼ਨਾਂ। 200 ਜਿੱਦਾਂ ਕੇਸ ਇੱਕ ਹਫ਼ਤੇ ਦੇ ਵਿੱਚ ਹਨਾ ਪ੍ਰੋਸੈਸ ਕਰਨੇ, ਇਹ ਵਾਲਾ ਹਿਸਾਬ ਜਿਆਦਾ ਹੁੰਦਾ ਸੀ। ਕਾਫੀ ਜਿੱਦਾਂ ਪ੍ਰਿੰਟਰ ਦੀ ਉਹ ਟੈਨਸ਼ਨ ਰਹਿੰਦੀ ਸੀ ਉਹਨੂੰ, ਪ੍ਰਿੰਟਰ ਵਾਲੇ ਨੂੰ, ਕਿ ਯਾਰ ਪ੍ਰਿੰਟਰ ਤੁਸੀਂ ਬਰਨ ਆਊਟ ਕਰਤਾ, ਪ੍ਰਿੰਟਰ ਰੁਕ ਗਿਆ ਤੁਹਾਡਾ। ਕਈ ਵਾਰੀ ਪੈਰਾਲੀਗਲ ਨੇ ਸਟੈਪ ਲੜਾਤਾ ਸਕੈਨ ਕਰਦੇ ਕਰਦੇ, ਫਿਰ 15 ਮਿੰਟ ਦਾ ਖਰਾਬ ਹੋ ਗਿਆ, ਦੂਜਾ ਆਇਆ, ਫਿਰ ਪੈਰਾਲੀਗਲ ਨੂੰ ਤੂੰ ਏਦਾਂ ਕਿਉਂ ਕੀਤਾ, ਆਹ ਕਿਉਂ ਕੀਤਾ ਹਨਾ। ਤੇ ਘਰੇ ਗਏ, ਤੇ ਉਦੋਂ ਨਾ ਨਾਰਮਲੀ ਕੁਛ ਨੀ, ਉਹ ਦਿਨ ਉਹ ਵਾਲਾ ਸੀਗਾ, ਉਹ ਲੀਫ ਬਲੋਅਰ ਵਾਲੇ ਨਹੀਂ ਹੁੰਦੇ, ਲੀਫ ਬਲੋਅਰ ਵਾਲੇ ਆ ਗਏ, ਉਹਨੇ ਆਪਣੀ ਟਰ ਕਰਕੇ ਖੋਲੀ ਨਾਲ ਮਸ਼ੀਨ। ਉਹ ਮੈਂ ਕਿਹਾ ਯਾਰ ਇਹ ਤਾਂ ਕੰਮ ਖਰਾਬ ਆ। ਅੱਜ ਤਾਂ ਕੰਮ ਖਰਾਬ ਆ। ਉਹ ਫਿਰ ਗਾਰਡਨ ਦੇ ਮੋਹਰੇ ਪੂਰਾ ਲੱਗਾ, ਮੈਂ ਕਿਹਾ ਯਾਰ ਅੱਜ ਤਾਂ ਅੱਜ ਨੀਂਦ ਵੀ ਨੀ ਆਣੀ। ਮੈਂ ਕਿਹਾ ਯਾਰ ਹੁਣ ਤਾਂ ਨਾਲ ਟੈਨਸ਼ਨ ਹੋਈ ਜਾਵੇਗੀ ਯਾਰ, ਆ ਤਾਂ ਹੁਣ 5 ਦਿਨ ਰਹਿ ਗਏ, ਕਿੱਦਾਂ ਕਰਨਾ ਹਨਾ, ਕਿਉਂਕਿ ਸਾਰੀ ਟੀਮ ਤੁਸੀਂ। ਤੇ ਉਦੋਂ ਜਿਹੜੇ ਕਈਆਂ ਲਈ ਤਾਂ ਮਾਹੌਲ ਬੜਾ ਵਧੀਆ ਫਰਮ ਦੇ, ਜਿੱਦਾਂ ਪੈਰਾਲੀਗਲ ਪੂਰਾਲੀਗਲ ਨਾ, ਉਦੋਂ ਜਿਹੜਾ ਉੱਤੇ ਆਪਣੇ ਬੌਸ ਹੁੰਦੇ ਸੀਗੇ, ਕੰਪਨੀ ਦੇ ਖਾਤੇ ਚੱਲ ਬਈ, ਜੋ ਵੀ ਡੋਰ-ਡੈਸ਼ ਆ ਰਿਹਾ, ਸਾਰਾ ਰੌਣਕ ਮੇਲਾ ਆਇਆ, ਕਿ ਖਾਣ ਪੀਣ ਨੂੰ ਕਿਉਂਕਿ ਖੋਲ੍ਹਾ, ਕਿਉਂਕਿ ਹੁਣ ਬੰਦਿਆਂ ਨੇ ਰਹਿਣਾ ਹੀ ਫਰਮ ਦੇ ਵਿੱਚ ਆਲਮੋਸਟ 24 ਘੰਟੇ ਹਨਾ। ਤੇ ਮੈਂ ਫੇਰ ਵਾਪਸ ਚਲ ਗਿਆ ਆਫਿਸ ਕੰਮ ਕਰਨ। ਤੇ ਉਹ ਮਤਲਬ ਉਹ ਵਾਲਾ ਦਿਨ ਮੈਨੂੰ ਭੁੱਲਦਾ ਨਹੀਂ ਅੱਜ ਤੱਕ, ਕਿ ਪਹਿਲਾਂ ਪੂਰੀ 1 ਦਿਨ ਦੀ ਸ਼ਿਫਟ, ਪੂਰੀ ਰਾਤ ਦੀ ਸ਼ਿਫਟ, ਗਿਆ ਸੌਣ ਨੂੰ ਨਹੀਂ ਮਿਲਿਆ ਹਨਾ। ਮੈਂ ਕਿਹਾ ਚੱਲ ਕੀ ਆ, 1 ਦਿਨ ਹੋਰ ਖਿੱਚ ਦਿੰਨੇ ਆ ਕੰਮ। ਤੇ ਉਹ ਜਿੱਦਾਂ ਪਹਿਲਾਂ ਕੀ ਘੰਟਾ ਕੰਮ, ਮੈਂ ਕਿਹਾ ਯਾਰ ਇਹ ਤਾਂ ਸਪੀਡ ਬੜੀ ਜ਼ਿਆਦਾ ਸਲੋ ਹੋ ਗਈ। ਤੇ ਹੁਣ ਜਿਹੜੇ ਸੌਂਦੇ ਆ ਨਾ, ਕਈ ਮਤਲਬ ਐਗਰੀ ਨਹੀਂ ਕਰਨਾ ਤੁਹਾਨੂੰ, H-1B ਦੇ ਥਰੂ, ਜਿਹੜਾ ਇਮੀਗ੍ਰੇਸ਼ਨ ਦੇ ਥਰੂ, ਜਰਨੀ ਦੇ ਥਰੂ ਦੱਸਣ ਲੱਗਾ US ਦੀ ਇੱਕ ਗੱਲ, ਹਾਸਾ ਵੀ ਤੁਹਾਨੂੰ ਆਊਗਾ। ਸਾਡੇ ਨਾ ਉਹਦੇ ਸਾਹਮਣੇ ਸਟਾਰਬਕਸ ਸੀਗਾ, ਤੇ ਸਟਾਰਬਕਸ ਦੇ ਵਿੱਚ ਨਾਰਮਲੀ ਆਪਾਂ ਕਾਫੀ ਕੂਫੀ ਪੀਂਦੇ ਰਹੀਦਾ ਸੀਗਾ, ਕਿ ਇੰਡੀਆ 'ਚ ਤਾਂ ਕੋਈ ਬੰਦੇ ਨੂੰ ਇੰਨੀ ਆਦਤ ਨਹੀਂ ਹੁੰਦੀ, ਇੱਥੇ ਆ ਕੇ ਪੈ ਜਾਂਦੀ ਹਨਾ ਰੂਟੀਨ ਦੇ ਵਿੱਚ। ਤੇ ਕਈ ਵਾਰੀ ਤਾਂ ਉੱਦਾਂ ਹੀ ਬੰਦਾ ਬੋਰ ਹੋਇਆ, ਚੱਲ ਯਾਰ ਹੁਣ 5 ਮਿੰਟ ਦੀ ਬ੍ਰੇਕ ਲੈਣੀ ਆ, ਕੀ ਕਰੀਏ ਹਨਾ, ਬੰਦਾ ਕਹਿੰਦਾ ਚੱਲ ਕਾਫੀ ਕੂਫੀ ਪੀ ਲੈਂਦੇ ਆ। ਤੇ ਉਹਨਾਂ ਹੌਲੀ ਹੌਲੀ ਚੱਲਿਆ ਤਾਂ ਨਾ, ਮੈਂ ਜਾ ਕੇ ਉੱਥੇ ਆਪਣਾ ਐਜ਼ ਯੂਜੂਅਲ ਨਾ, ਮੈਂ ਕਿਹਾ ਚੱਲ ਕਾਫੀ ਪੀਤੀ, ਕਾਫੀ ਜਦੋਂ ਪੀਤੀ ਨਾ, 1 ਗਲਾਸ ਆਪਣਾ ਕੱਪ ਸਟਾਰਬਕਸ ਦਾ, ਐਨ ਮਤਲਬ ਨਾ ਏਦਾਂ ਲੱਗਿਆ ਕਿ એનર્ਜੀ ਜੀ ਯਾਰ ਆ ਗਈ ਆ ਹਨਾ। ਫਰੈਸ਼ ਹੋ ਗਏ। ਪਹਿਲੀ ਵਾਰੀ ਪਤਾ ਲੱਗਾ ਕਿ ਯਾਰ ਅੱਛਾ, ਇਹ ਵੀ ਕਾਫੀ ਵੀ ਇੱਕ ਡਰੱਗ ਹੀ ਆ ਕਾਈਂਡ ਆਫ। ਪਹਿਲਾਂ ਜਦੋਂ ਰੂਟੀਨ 'ਚ ਤੁਸੀਂ ਪੀਂਦੇ ਨਾ, ਉਦੋਂ ਨਹੀਂ ਪਤਾ ਲੱਗਿਆ।
ਤੇ ਉਹ ਉਦੋਂ ਲੋੜ ਮੈਂ ਸੀਗੀ ਸਮਝ ਤੁਹਾਨੂੰ। ਮੈਂ ਕਿਹਾ ਯਾਰ ਹੁਣ ਸਮਝ ਲੱਗੀ ਕਿ ਅਮਰੀਕੀ ਜਿਹੜੇ ਹੈਗੇ ਆ ਕੇ ਕਹਿੰਦੇ ਕਾਫੀ ਤੋਂ ਬਿਨਾਂ ਏਦਾਂ ਨਹੀਂ ਓਦਾਂ ਨਹੀਂ, ਇੰਨਾ ਹੰਗਾਮਾ ਗੱਲ ਹੀ ਇਹ ਕਰਦੇ ਆ। ਜਿੱਦਾਂ ਹੁਣ ਚਾਹ ਪੀਂਦੇ ਆ। ਹਾਂ ਸਹੀ। ਤੇ ਉਹ ਵਾਕਈ ਨਾ ਜਿਹੜਾ ਉਹਨੇ ਏਦਾਂ ਲੱਗੇ ਕਿ ਇਹ ਕਾਫੀ ਨਹੀਂ, ਇਹਦਾ ਮਤਲਬ ਸਟੀਰੋਇਡ ਹੀ ਆ, ਡਰੱਗ ਹੀ ਆ। ਹੁਣ ਨਾ ਇਹਦੇ ਉਹ ਹਾਸੇ ਵਾਲੀ ਗੱਲ ਇਹ ਹੈ ਕਿ ਮੈਂ ਕਿਹਾ ਲੀ ਸਭ ਤੋਂ ਮੋਸਟ ਲੀਗਲ ਵੇ ਨਾ ਘਰ ਘਰ ਦੇ ਵਿੱਚ ਟੌਰ ਨਾਲ ਜਿਹੜਾ ਬੰਦਾ ਕਹਿੰਦਾ ਡਰੱਗ ਜਿਹੜੀ ਐਵਰ ਸੋਲਡ ਹੈਗੀ ਉਹ ਹੈਗੀ ਕਾਫੀ। ਹੂੰ। ਤੇ ਉਹ ਹੁਣ ਤੁਸੀਂ ਹੁਣ ਤਾਂ ਚਲੋ ਕੰਮਾਂ ਕੁੰਮਾਂ 'ਚ ਜਿਹੜਾ ਜਾਂਦੇ ਆ, ਜੱਜ ਜੁੱਜ ਵੀ ਉਹ ਵੀ ਕਹਿੰਦੇ ਕਿ ਚੱਲ ਬ੍ਰੇਕ ਲੈਣੀ, ਕਾਫੀ ਕੂਫੀ ਆਪਣੀ ਪਾ ਕੇ ਲਿਆਓ, ਰੀਚਾਰਜ ਹੋ ਜਾਓ। ਹੂੰ। ਦੈਟਸ ਹਾਊ ਇਟ ਗੋਜ਼ ਹਨਾ। ਤੇ ਹੂੰ। ਆਫਿਸਾਂ 'ਚ ਦੇਖੋਗੇ ਤੁਸੀਂ ਇਹੀ ਲਾਅ ਫਰਮਾਂ ਦੇ ਵਿੱਚ ਮਾਹੌਲ ਸਾਰਾ ਜਿਹੜਾ ਜੱਜ ਜੁੱਜ ਸਰਕਾਰੀ ਵਕੀਲ ਸਾਰੇ ਤਾਂ ਪੱਕਾ ਹੀ ਉਹਨਾਂ ਨੇ ਕੱਪ ਰੱਖਿਆ ਹੁੰਦਾ ਆਪਣਾ ਸਟੀਲ ਵਾਲਾ ਜਿਹੜਾ। ਨਹੀਂ ਤੇ ਇਹ ਬਿਲਕੁਲ। ਸੀ ਜੀ। ਹੁਣ ਇਹਨਾਂ ਨੇ ਜਿਹੜਾ H1B ਦਾ ਸਿਸਟਮ ਸ਼ੁਰੂ ਕੀਤਾ, ਇਹਦੇ ਵਿੱਚ ਹੁਣ ਇਹਨਾਂ ਨੇ ਇਹ ਤੁਹਾਨੂੰ ਜਿਹੜਾ ਸਾਰਾ ਦੱਸਿਆ ਨਾ ਕਿੰਨਾ ਕੁ ਸਮਾਨ ਜਿਹੜਾ ਪਿਆ ਉਦੋਂ ਆਪਣੇ ਟਾਈਮਾਂ ਤੇ। ਹੁਣ ਕੀ ਹੋਇਆ, ਇਹਨਾਂ ਨੇ ਰੀਸੈਂਟ ਚੇਂਜ ਕਰਤਾ। ਇਹ ਕਹਿੰਦੇ ਕਿ ਉਹ ਜਿਹੜੀ ਨਾ ਸਾਰੀ ਪਟੀਸ਼ਨ ਆ ਪੂਰੀ ਦੀ ਪੂਰੀ, ਉਹ ਫਾਈਲ ਕਰਨ ਦੀ ਲੋੜ ਨਹੀਂ। ਸੋਚੀ ਦੇਖੋ ਤੁਸੀਂ ਕਿ ਕਿੰਨਾ ਟਾਈਮ ਬੰਦੇ ਦਾ, ਜਿਹੜੇ 3-3 ਮਹੀਨੇ 4-4 ਮਹੀਨੇ ਲਗਾਉਂਦੇ ਸੀਗੇ, ਉਹ ਬੰਦਾ ਬਚ ਗਿਆ। ਸੋ ਕਹਿੰਦੇ ਕਿ ਪੂਰੀ ਪਟੀਸ਼ਨ ਦੀ ਬਜਾਏ ਨਾ ਆਪਾਂ ਸਿਰਫ ਨਾਂ, ਪਾਸਪੋਰਟ ਏਦਾਂ ਦੀ ਡਿਟੇਲ ਨਾਲ ਰਜਿਸਟ੍ਰੇਸ਼ਨ ਕਰ ਦੇਣੀ ਸਿਰਫ। ਹੂੰ, 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 ਹੂੰ। ਪਹਿਲਾਂ ਵਕੀਲਾਂ ਨੂੰ ਪੂਰੀ ਪਟੀਸ਼ਨ ਬਣਾਉਣੀ ਪੈਂਦੀ ਸੀਗੀ। ਉਹ 'ਚ ਜਿੱਦਾਂ ਹੁਣ ਵਕੀਲ ਦਾ $2-3,000 ਵਕੀਲ ਦੀ ਫੀਸ ਹੁੰਦੀ ਸੀ, ਬਾਕੀ ਉੱਪਰ ਜਿਹੜੇ ਸਰਕਾਰੀ ਫੀਸਾਂ ਲੱਗ ਤੁਹਾਨੂੰ ਪੂਰੇ ਚੈੱਕ ਬਣਾ ਕੇ ਭੇਜਣੇ ਪੈਂਦੇ ਸੀਗੇ। ਤੇ ਉਹਨਾਂ ਨੇ ਪੂਰੀ ਪਟੀਸ਼ਨ ਇਮੀਗ੍ਰੇਸ਼ਨ ਨੂੰ ਵੀ ਜਿਹੜਾ ਮਹੀਨਾ 2 ਮਹੀਨਾ ਲੱਗਦਾ ਸੀ ਲੋਟਰੀ ਉਹਨੂੰ ਸਿਸਟਮ 'ਚ ਪਾਉਣ ਨੂੰ, ਕੋਈ ਕਿਹਦੀ ਸਹੀ ਆ, ਕਿਹਦੇ ਚੈੱਕ ਕੈਸ਼ ਹੋਵੇ ਕਿੱਦਾਂ। ਹੂੰ। ਹੁਣ ਉਹਨਾਂ ਨੇ ਇਲੈਕਟ੍ਰੋਨਿਕ ਸਿਸਟਮ ਕਰਤਾ, 5 ਮਿੰਟ 'ਚ ਐਂਟਰੀ ਹੋ ਜਾਂਦੀ ਹੈ। ਕਿਉਂਕਿ ਪਾਣੀ ਸਿਰਫ ਡਿਟੇਲ ਉਹੀ ਆ, ਪਾਸਪੋਰਟ, ਨਾਮ ਤੇ ਡਿਗਰੀ ਕੀ ਆ, ਜੀ। ਤੇ ਜੇ ਕੋਈ ਸੋਸ਼ਲ ਸਿਕਿਉਰਿਟੀ ਉਹਦਾ ਸੋਸ਼ਲ ਸਿਕਿਉਰਿਟੀ ਨੰਬਰ। ਤੇ $10 ਉਹਨਾਂ ਨੇ ਫੀਸ ਕਰਤੀ ਆ। ਤੇ ਸਿਸਟਮ ਹੁਣ ਇੰਨਾ ਕੁ ਸੌਖਾ ਕਿ ਜਿਹੜੇ ਵਕੀਲ ਸੀਗੇ ਉਹਨਾਂ ਨੂੰ ਕਾਇੰਡ ਆਫ ਲਾਸ ਵੀ ਤੁਸੀਂ ਕਹਿ ਸਕਦੇ ਹੈਗਾ ਗਈਆਂ ਨੇ, ਕਿਉਂਕਿ ਕਿੱਥੇ ਉਹਨਾਂ ਨੇ ਪੂਰੀ ਪਟੀਸ਼ਨ ਬਣਾਉਣੀ ਸੀ 500 ਜਣਿਆਂ ਦੀ, ਫਿਰ ਉਹ 'ਚੋਂ ਲੋਟਰੀ ਹੋਣੀ ਸੀਗੀ। ਹੂੰ। ਹੁਣ ਏਦਾਂ ਕਿ ਸਿੱਧਾ ਹੀ ਲੋਟਰੀ ਆ, ਤੇ HR ਜਿਹੜੇ ਆਪ ਵੀ ਕਰ ਸਕਦੇ ਆ। ਤੇ ਵਕੀਲਾਂ ਦਾ ਜਿਹੜਾ ਸੀਗਾ ਕਿ ਉਨੀਆਂ ਕੀ ਫਾਈਲ ਹੋਣੀਆਂ, ਹੁਣ ਬਾਕੀ ਅਨਨੈਸੈਸਰੀਲੀ ਤਾਂ ਫਾਈਲ ਪ੍ਰੀਪੇਅਰ ਕਰਨ ਦੀ ਲੋੜ ਨਹੀਂ ਹਨਾ। ਲੋੜ ਨਹੀਂ ਹੈਗੀ। ਹਾਂ। ਉਹਦੇ ਵਿੱਚ ਵੀ ਹੁਣ 4 ਸਾਲ ਤੋਂ ਇਹ ਜਿਹੜਾ ਸਿਸਟਮ ਜਿਹੜਾ ਚੱਲਿਆ, ਤੇ ਜਿਹੜਾ 4 ਸਾਲ ਸਿਸਟਮ ਚੱਲਣ ਤੋਂ ਬਾਅਦ ਆ ਜਿਹੜਾ ਹੁਣ ਅੱਜ ਆਪਾਂ ਗੱਲ ਕਰ ਰਹੇ ਹਾਂ ਕਿ ਇਹਨਾਂ ਨੇ ਨਵਾਂ ਸਿਸਟਮ ਜਿਹੜਾ ਕਹਿੰਦੇ ਅਨਾਉਂਸ ਕਰਨਾ ਫਰਵਰੀ ਦੇ ਵਿੱਚ। ਤੇ ਕਹਿੰਦੇ ਕਿ ਇੱਕ ਤਾਂ ਕੰਪਨੀ ਨੂੰ ਅਕਾਊਂਟ ਦੇ ਦੇਣਾ ਕਿ ਮਲਟੀਪਲ ਜਾਣੇ ਮੈਨੇਜ ਕਰ ਸਕਦੇ ਆ ਲੌਗਇਨ ਕਰਕੇ। ਹੂੰ, ਹੂੰ। ਪੇਪਰ ਸਾਰੇ ਹਟਾ ਦਿੱਤੇ ਆ, ਰਜਿਸਟ੍ਰੇਸ਼ਨ ਬੜੀ ਸੌਖੀ ਜੀ ਆ। ਤੇ ਉਸ ਤੋਂ ਬਾਅਦ ਜਦੋਂ ਜਿਹੜੇ ਸਿਲੈਕਟ ਹੋ ਗਏ, ਉਹ ਵੀ ਕਹਿੰਦੇ ਕਿ ਇਮੀਗ੍ਰੇਸ਼ਨ ਨੂੰ ਵੀ ਸੌਖ ਹੋ ਜਾਏਗੀ ਲੋਟਰੀ ਦੀ ਕਿ ਕਿਹਨੇ ਫਾਈਲ ਕੀਤੀ ਆ। ਹੂੰ। ਤੇ ਸਿਸਟਮ ਦੇ ਵਿੱਚੋਂ ਜਿਹੜੀ ਹੁਣ ਪੂਰੀ ਪਟੀਸ਼ਨ ਆ ਉਹ ਫਾਈਲ ਹੋਣੀ ਆ, ਤੇ 100% ਜਿਹੜਾ ਕਹਿੰਦੇ ਆ ਇੰਟਾਇਰ ਲਾਈਫ ਸਾਈਕਲ ਕਿ ਰਜਿਸਟ੍ਰੇਸ਼ਨ ਤੋਂ ਲੈ ਕੇ ਜਦੋਂ ਤੱਕ ਅਪਰੂਵ ਨਹੀਂ ਹੁੰਦਾ, ਤੇ ਕੌਂਸੂਲੇਟ ਦੇ ਵਿੱਚ ਕਿ ਇੰਡੀਆ ਨੂੰ ਵੀ ਜਦੋਂ ਉਹਨਾਂ ਨੇ ਭੇਜਣਾ ਆਪਣਾ ਕਿ ਹੁਣ ਤੁਸੀਂ ਵੀਜ਼ਾ ਲੈ ਸਕਦੇ ਆ, ਸਾਰਾ ਇਹ 100% ਕਹਿੰਦੇ ਜਿਹੜਾ H1B ਪ੍ਰੋਗਰਾਮ ਤੋਂ ਲਾਈਫ ਸਾਈਕਲ ਇਹਦਾ ਇਲੈਕਟ੍ਰੋਨਿਕ ਇਹਨਾਂ ਨੇ ਕਰ ਦੇਣਾ। ਸੋ ਹੁਣ ਵੱਡੀ ਖਬਰ ਇਹ ਇਸ ਲਈ ਆ ਕਿ ਜੇ H1B ਦਾ ਇਦਾਂ ਦਾ ਕੰਪਲੈਕਸ ਸਿਸਟਮ ਜਿਹਦੇ ਵਿੱਚ ਡਿਪਾਰਟਮੈਂਟ ਆਫ ਲੇਬਰ ਨਾਲ ਡੀਲਿੰਗ ਕਰਨੀ ਪੈਂਦੀ ਕਈ, ਇਹ ਜੇ ਇਲੈਕਟ੍ਰੋਨਿਕ ਹੋ ਗਿਆ, ਤੇ ਇਮੀਗ੍ਰੇਸ਼ਨ ਕੋਰਟ ਵਾਲੇ ਤਾਂ ਆਲਰੇਡੀ ਜਿਹੜੇ ਨਵੇਂ ਕੇਸ ਆ ਈਰੋਪ ਤੇ ਥੱਲੇ ਇਲੈਕਟ੍ਰੋਨਿਕ ਹੀ ਸੀਗੇ। ਹੂੰ, 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 ਹੂੰ। ਇਹ ਵਾਲੇ ਜਿਹੜੇ ਹੁਣ ਇਹ ਵਾਲਾ ਜਦੋਂ ਇਲੈਕਟ੍ਰੋਨਿਕ ਹੋ ਗਿਆ, ਤੇ ਪ੍ਰੀਮੀਅਮ ਪ੍ਰੋਸੈਸਿੰਗ ਦਾ 907 ਜਿਹੜਾ ਉਹ ਵੀ ਕਹਿੰਦੇ ਇਲੈਕਟ੍ਰੋਨਿਕ ਕਰ ਦੇਣਾ। ਤੇ ਸਾਰਾ ਜਿਹੜਾ ਇਦਾਂ ਲੱਗਦਾ ਕਿ ਇਮੀਗ੍ਰੇਸ਼ਨ ਦਾ ਜਿਹੜਾ ਢਾਂਚਾ ਨਾ ਹੂੰ। ਉਹ ਸਾਲ 2 ਸਾਲ ਦੇ ਵਿੱਚ ਫੁੱਲੀ ਜਿਹੜਾ ਇਲੈਕਟ੍ਰੋਨਿਕ ਜਿਹੜਾ ਹੋ ਜਾਣਾ। ਤੇ ਜਿਹੜੀ ਹੂੰ। ਕਿ ਵਧੀਆ ਗੱਲ ਹੈ, ਕਿਉਂਕਿ ਪੇਪਰ ਪੂਪਰ ਐਵੇਂ ਹੀ ਬੰਡਲ ਤੇ ਬੰਡਲ ਜਿਹੜੇ ਰੱਖਣੇ ਪੈਂਦੇ ਸੀਗੇ। ਸੋ ਹੁਣ ਉਧਰਲੇ ਪਾਸੇ ਨੂੰ ਸਟੈਪ ਜਿਹੜਾ ਇਹ ਜਾ ਰਿਹਾ, ਤੇ ਇਹਨਾਂ ਨੇ ਆਹ ਕੱਲ ਹੀ ਜਨਵਰੀ 12 ਨੂੰ ਇਹਨਾਂ ਨੇ ਇਹ ਜਿਹੜਾ ਰਿਲੀਜ਼ ਦਿੱਤਾ। ਹੂੰ। ਚਲੋ ਇਹਨੇ ਨਾਲ ਚਲੋ ਤੁਹਾਡੀ ਵੀ ਥੋੜ੍ਹੀ ਸਿਰਦਰਦੀ ਜਿਹੜੀ ਉਹ ਘੱਟਦੀ ਆ, ਉਹਦੇ ਨਾਲ ਵੀ ਫਰਕ ਪੈਂਦਾ ਆ। ਤੇ ਬਾਕੀ ਜਿਹੜੇ ਜਿਨ੍ਹਾਂ ਦੀਆਂ ਫਾਈਲਸ ਵੀ ਲੱਗਣੀਆਂ ਉਹਨਾਂ ਨੂੰ ਵੀ ਥੋੜ੍ਹੀ ਆਸਾਨੀ ਇਸ ਦੇ ਵਿੱਚ ਜਿਹੜੀ ਉਹ ਬਣਦੀ ਹੈਗੀ ਆ। ਸੋ ਚਲੋ ਹੋਪਫੁਲੀ ਇਹ ਸਿਸਟਮ ਇਵੈਂਚੁਅਲੀ ਹੋਰ ਪਾਸੇ ਵੱਲ ਨੂੰ ਵੀ ਜਿਹੜਾ ਉਹ ਤੁਰੇ। ਸੋ ਤੇ ਜਿਹੜਾ ਹਾਂਜੀ। ਸੀਗਾ ਕਿ 3 ਮਹੀਨੇ ਜਿੱਦਾਂ ਕਿਹਾ ਕਿ ਪਹਿਲਾਂ ਹੀ ਉਹ ਪੂਰੀ ਮਹਾਭਾਰਤ ਕਰਨੀ ਪੈਂਦੀ ਸੀ, ਪਟੀਸ਼ਨਾਂ ਪੂਰੀਆਂ ਬਣਾਉਣੀਆਂ ਪੈਂਦੀਆਂ ਸੀਗੀਆਂ। ਹੁਣ ਕੀ ਹੈ ਕਿ ਜਦੋਂ ਲੋਟਰੀ 'ਚ ਤੁਹਾਡਾ ਛੋਟੀ ਜਿਹੀ ਐਂਟਰੀ ਕਰਕੇ ਸਿਲੈਕਟ ਹੋ ਗਿਆ, ਉਸ ਤੋਂ ਬਾਅਦ ਇਹਨਾਂ ਨੇ ਤੁਹਾਨੂੰ 3 ਮਹੀਨੇ ਦਾ ਟਾਈਮ ਦੇਣਾ, ਜਿਹੜਾ ਸਿਲੈਕਟ ਹੋਇਆ, ਕਿ ਤੁਸੀਂ 3 ਮਹੀਨੇ ਦੇ ਵਿੱਚ ਆਪਣੀ ਰਜਿਸਟ੍ਰੇਸ਼ਨ ਕਰ ਦਿਓ। ਹੂੰ। ਸੋ ਹੁਣ ਇੱਕ ਵਕੀਲ ਦੇ ਪੁਆਇੰਟ ਆਫ ਵਿਊ ਤੇ ਕੀ ਹੈ ਕਿ ਲੌਜਿਸਟਿਕਸ ਜਿਹੜੇ ਸਾਰੇ ਚੀਜ਼ਾਂ ਹੁੰਦੀਆਂ, ਭਾਵੇਂ ਤੁਸੀਂ ਪਟੀਸ਼ਨਾਂ ਉਨੀਆਂ ਹੀ ਕਰਨੀਆਂ, ਪਰ ਇੱਕ ਪਟੀਸ਼ਨ ਏਦਾਂ ਕਿ 3 ਮਹੀਨੇ ਤੁਹਾਨੂੰ ਪਹਿਲਾਂ ਤੁਸੀਂ ਸਾਰੀਆਂ ਬਣਾ ਕੇ ਇੱਕੋ ਦਿਨ 'ਚ ਐਂਡ 'ਚ ਫਾਈਲ ਕਰਨੀਆਂ, ਤੇ ਸਾਰੀਆਂ ਸਹੀ ਹੋਣੀਆਂ ਚਾਹੀਦੀਆਂ। ਵਰਸਸ ਹੁਣ ਤੁਹਾਡੀਆਂ ਜਿਹੜੀਆਂ ਸਿਲੈਕਟ ਹੋਈਆਂ ਉਹਨੂੰ ਤੁਸੀਂ 3 ਮਹੀਨਿਆਂ 'ਚ ਸਪੀਡ 'ਚ ਕਰਨਾ, ਮਤਲਬ ਉਹ ਇੱਕ ਦਿਨ ਵਾਲਾ ਜਿਹੜਾ ਡੈਡਲਾਈਨ ਵਾਲਾ ਚੱਕਰ ਜਿਹੜਾ ਉਹ ਟੁੱਟ ਗਿਆ।
ਸੋ ਉਹਦੇ ਨਾਲ ਬੜਾ ਜਿਹੜਾ ਵਕੀਲਾਂ ਨੂੰ ਜਿਹੜਾ ਰਿਲੀਫ ਆ, ਕਲਾਇੰਟਾਂ ਨੂੰ ਵੀ ਬੜਾ ਰਿਲੀਫ ਆ ਕਿ 3 ਮਹੀਨੇ ਦੇ ਵਿੱਚ ਜਿਹੜਾ ਫਿਰ ਆਰਾਮ ਨਾਲ ਆਪਣਾ ਬੰਦਾ ਫਾਈਲ ਕਰ ਸਕਦਾ।